ਸਤਿ ਸ਼੍ਰੀ ਅਕਾਲ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਲੈ ਕੇ। ਭਗਵੰਤ ਮਾਨ ਨੇ ਆਪਣੇ ਮੰਤਰੀ ਵਿਜੇ ਸਿੰਗਲਾ ਦੇ ਖਿਲਾਫ ਕਾਰਵਾਈ ਕੀਤੀ, ਉਹਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਤੇ ਉਹਨੂੰ ਅਹੁਦੇ ਤੋਂ ਲਾ ਦਿੱਤਾ। ਇਸ ਗੱਲ ਦੀ ਚਾਰੋਂ ਤਰਫ ਸ਼ਲਾਘਾ ਕੀਤੀ, ਜਿਹੜੇ ਲੋਕਾਂ ਨੇ, ਦੂਜਿਆਂ ਨੇ ਵੀ। ਪਰ ਇਸ ਗੱਲ ਕਰਕੇ ਤੁਹਾਨੂੰ ਪਤਾ ਵਾ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਆ ਤੇ ਜਿਹੜੇ ਸੁਖਜਿੰਦਰ ਰੰਧਾਵਾ ਨੇ, ਉਹ ਆਮੋ ਸਾਹਮਣੇ ਆ ਗਏ। ਅਸਲ ਦੇ ਵਿੱਚ ਇਸੇ ਤੇ ਹੀ ਗੱਲਬਾਤ ਕਰਾਂਗੇ ਕਿ ਇਸ ਗੱਲ ਨੇ ਜਿਹੜਾ ਵਾ ਉਹ ਦੋ ਸਿਆਸਤਦਾਨਾਂ ਨੂੰ ਜਿਹੜਾ ਆਮੋ ਸਾਹਮਣੇ ਲਿਆ ਦਿੱਤਾ ਹੈ। ਔਰ ਇਹਦੇ ਵਿੱਚ ਪਤਾ ਕਿੱਡਾ ਵੱਡਾ ਧੋਖਾ ਵਾ। ਅਹੁਦੇ ਦੀ ਦੁਰਉਪਯੋਗ ਕਹਿ ਲਓ ਜਾਂ ਅਹੁਦੇ ਦੀ ਦੁਰਵਰਤੋਂ ਕਹਿ ਲਓ, ਅਹੁਦੇ ਨਾਲ ਗੱਦਾਰੀ ਵੀ ਕਹਿ ਸਕਦੇ ਹਾਂ। ਹੋਇਆ ਕੀ ਹੈ, ਦੱਸਦੇ ਹਾਂ ਪੂਰੀ ਰਿਪੋਰਟ ਦੇ ਵਿੱਚ। ਅਸਲ ਦੇ ਵਿੱਚ ਰੰਧਾਵਾ ਨੇ ਜਿਹੜਾ ਸੁਖਜਿੰਦਰ ਰੰਧਾਵਾ, ਉਹਨੇ ਹੁਣ ਕੈਪਟਨ ਨੂੰ ਚੁਣੌਤੀ ਦਿੱਤੀ ਹੈ। ਉਹਨਾਂ ਨੇ ਕਹਿ ਲੈਂਦੇ ਆਪਾਂ, ਉਹਨਾਂ ਨੇ ਹੁਣ ਕੈਪਟਨ ਨੂੰ ਚੁਣੌਤੀ ਦਿੱਤੀ ਆ ਵੀ ਜਿਹੜਾ ਤੁਸੀਂ ਕਹਿੰਦੇ ਸੀ ਨਾ ਮੇਰੇ ਕੋਲੇ ਆ ਜਿਹੜੇ ਮੰਤਰੀਆਂ ਦੇ ਨਾਮ ਆ ਉਹਨਾਂ ਨੂੰ ਜਨਤਕ ਕਰੋ। ਤੁਸੀਂ ਬਹੁਤ ਵੱਡੀ ਚੁਣੌਤੀ ਹੈ। ਅਸਲ ਦੇ ਵਿੱਚ ਹੋਇਆ ਕੀ ਸੀਗਾ ਕਿ ਕੈਪਟਨ ਨੇ ਜਦੋਂ ਭਗਵੰਤ ਮਾਨ ਨੇ ਵਿਜੇ ਸਿੰਗਲਾ ਨੂੰ ਬਰਖਾਸਤ ਕਰ ਦਿੱਤਾ ਤਾਂ ਕੈਪਟਨ ਨੇ ਕਿਹਾ ਵੀ ਮੇਰੇ ਕੋਲੇ ਕਰਪਟ ਮੰਤਰੀਆਂ ਤੇ ਵਿਧਾਇਕਾਂ ਦੇ ਨਾਂ ਆ ਤੇ ਮੈਂ ਉਹਨਾਂ ਦੇ ਖੁਲਾਸੇ ਕਰਨੇ ਚਾਹਣਾ, ਜਿਹੜੇ ਕਿ ਖਾਸ ਕਰਕੇ ਮਾਈਨਿੰਗ ਨਾਲ ਜੁੜੇ ਹੋਏ ਆ। ਸੋ ਇਹਦੇ ਜਵਾਬ ਦੇ ਵਿੱਚ ਕੈਪਟਨ ਨੇ ਕਿਹਾ ਵੀ ਹੋਰ ਵੀ ਬਹੁਤ ਜਿਹੜੇ ਲੋਕ ਆ ਗੈਰ ਕਾਨੂੰਨੀ ਕੰਮ ਕਰਨ ਵਾਲੇ ਪਿਛਲੀ ਸਰਕਾਰ ਦੇ ਵਿੱਚ ਵੀ ਸੀਗੇ ਤੇ ਉਹ ਮੈਂ ਉਹਨਾਂ ਦੀਆਂ ਫਾਈਲਾਂ ਜਿਹੜੀਆਂ ਵਾ ਉਹ ਦੇਣ ਨੂੰ ਤਿਆਰ ਆ। ਇਸ ਤੋਂ ਬਾਅਦ ਜਿਹੜੇ ਰੰਧਾਵਾ ਸਾਹਿਬ ਨੇ ਉਹਨਾਂ ਨੇ ਕੈਪਟਨ ਨੂੰ ਕਿਹਾ ਵੀ ਤੁਸੀਂ ਫਿਰ ਦੇਰ ਦੀ ਕਿਹੜੀ ਗੱਲ ਦੀ ਆ, ਤੁਸੀਂ ਕੱਢੋ ਫਾਈਲਾਂ। ਹੁਣ ਕੈਪਟਨ ਸਾਹਿਬ ਕਹਿੰਦੇ ਵੀ ਮੇਰੇ ਕੋਲੇ ਨਾਂ ਤਾਂ ਸੀਗੇ ਪਰ ਮੈਂ ਪਾਰਟੀ ਕਰਕੇ ਕਾਰਵਾਈ ਨਹੀਂ ਕੀਤੀ। ਤੇ ਇਹ ਵੀ ਗੱਲ ਕਹਿੰਦਾ ਕਿ ਜਿਹੜੇ ਹਲੇ ਵੀ ਉਹਨਾਂ ਕੋਲ ਨਾਮ ਹੈਗੇ ਆ ਤੇ ਹਾਈ ਕਮਾਂਡ ਨੂੰ ਇਹ ਨਾਂ ਦਿੱਤੇ ਵੀ ਸੀਗੇ ਮੈਂ, ਤੇ ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਕੈਪਟਨ ਨੇ ਅਫਸੋਸ ਵੀ ਜਤਾਇਆ ਵੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕੇ ਤੇ ਇਹਦੇ ਕਰਕੇ ਕਹਿੰਦਾ ਮੈਂ ਤਾਂ ਨਹੀਂ ਕਾਰਵਾਈ ਕੀਤੀ। ਕੈਪਟਨ ਸਾਹਿਬ ਕਹਿੰਦੇ ਵੀ ਕਿਤੇ ਕਾਂਗਰਸ ਦੀ ਸ਼ਾਖ ਨੂੰ ਖੋਰਾ ਨਾ ਲੱਗ ਜੇ। ਹੁਣ ਤੁਸੀਂ ਕਾਂਗਰਸ ਬਚਾ ਲਈ ਆ, ਹੁਣ ਤੁਹਾਡੇ ਕਰਕੇ ਕਾਂਗਰਸ ਬਚੀ ਆ ਕਿਤੇ। ਕਪਿਲ ਸਿੱਬਲ ਵੀ ਚਲੇ ਗਏ ਆ, ਸੁਨੀਲ ਜਾਖੜ ਵੀ ਗਏ ਆ, ਹੋਰ ਬਹੁਤ ਸਾਰੇ ਜਾਣ ਦੀ ਤਿਆਰੀ ਦੇ ਵਿੱਚ ਆ। ਔਰ ਕੀ ਇਹ, ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕੈਪਟਨ ਸਾਹਿਬ, ਤੁਸੀਂ ਵੀ ਤੇ ਲੋਕ ਵੀ ਦੇਣ, ਕੀ ਇਹ ਤੁਸੀਂ ਜਿਹੜੀ ਅਹੁਦੇ ਦੀ ਸਹੁੰ ਖਾਂਦੇ ਆ ਕਿ ਮੈਂ ਆਪਣੇ ਭੇਤ ਗੁਪਤ ਰੱਖੂੰਗਾ, ਤੁਸੀਂ ਉਹ ਸਹੁੰ ਨਹੀਂ ਤੋੜੀ? ਔਰ ਜੇਕਰ ਸਹੁੰ ਤੋੜੀ ਆ ਤੇ ਇਹ ਕੋਈ ਪਹਿਲੀ ਵਾਰੀ ਥੋੜੋ ਆ। ਤੁਸੀਂ ਤਾਂ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਕਿ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰੂੰਗਾ। ਉਸ ਤੋਂ ਬਾਅਦ ਤੁਸੀਂ ਉਸੇ ਗੱਲ ਤੋਂ ਬਦਲੇ ਕਿ ਨਹੀਂ, ਮੈਂ ਇਹ ਨਹੀਂ ਕਿਹਾ ਸੀਗਾ ਕਿ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰੂੰਗਾ, ਮੈਂ ਲੱਕ ਤੋੜੂ ਕਿਹਾ ਸੀ, ਲੱਕ ਤੋੜ ਦਿੱਤਾ। ਹੁਣ ਸਾਨੂੰ ਕੀ ਪਤਾ ਮਾਤੜ ਲੋਕਾਂ ਨੂੰ ਕਿ ਲੱਕ ਟੁੱਟਦਾ ਕਿਵੇਂ ਨਸ਼ੇ ਦਾ, ਜਦ ਕਿ ਤੁਹਾਡੇ ਰਾਜ ਦੇ ਵਿੱਚ ਓਵਰਡੋਜ਼ ਨਾਲ ਵੀ ਮੌਤਾਂ ਹੋਈਆਂ ਵਾ, ਜ਼ਹਿਰੀਲੀ ਸ਼ਰਾਬ ਕਰਕੇ ਮੌਤਾਂ ਹੋਈਆਂ। ਕਿ ਤੁਸੀਂ ਉਹਨਾਂ 'ਤੇ ਕਾਰਵਾਈ ਕੀਤੀ? ਲੋਕਾਂ ਨੇ ਤੁਹਾਨੂੰ 78 ਸੀਟਾਂ ਜਿਤਾ ਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਭੇਜਿਆ ਸੀਗਾ। ਬਹੁਤ ਵੱਡਾ ਮੈਂਡੇਟ ਲੋਕਾਂ ਨੇ ਤੁਹਾਨੂੰ ਦਿੱਤਾ ਵਾ 2017 ਦੇ ਵਿੱਚ, ਔਰ ਤੁਸੀਂ ਉਸ ਮੈਂਡੇਟ ਦੀ ਕਦਰ ਕਰਨ ਦੀ ਬਜਾਏ ਤੁਸੀਂ ਆਪਦੇ ਹੀ ਬੰਦਿਆਂ, ਔਰ ਦੇਖੋ ਕਿੱਡਾ ਵੱਡਾ ਇਹ ਧਰੋਹ ਆ ਜਨਤਾ ਦੇ ਨਾਲ, ਜਨਤਾ ਦੇ ਵਿਸ਼ਵਾਸ ਨਾਲ, ਜਨਤਾ ਦੇ ਜਿਹੜਾ ਉਹਨਾਂ ਨੇ ਮੈਂਡੇਟ ਦਿੱਤਾ ਫਤਵੇ ਨਾਲ, ਕਿੱਡੀ ਵੱਡੀ ਗਦਾਰੀ ਆ ਕਿ ਤੁਸੀਂ ਪਾਰਟੀ ਕਰਕੇ, ਕਿ ਪਾਰਟੀ ਦੀ ਸ਼ਾਖ ਨੂੰ ਖਤਰਾ ਵਾ, ਤੁਸੀਂ ਆਪਦੇ ਬੰਦਿਆਂ ਨੂੰ ਬਚਾਉਂਦੇ ਰਹੇ। ਤੁਹਾਡੇ ਹੀ ਕਾਂਗਰਸ ਦੇ ਵਿੱਚ ਚਰਨਜੀਤ ਚੰਨੀ ਦਾ ਕੀ ਹਾਲ ਹੋਇਆ? 10 ਕਰੋੜ ਰੁਪਈਆ ਮਿਲਿਆ, ਉਹਨੂੰ ਪਤਾ ਹੀ ਲੱਗਿਆ ਮੈਂ ਕਾਂ ਕੀ। ਵਿਕਟਮ ਬਣਦਾ ਕਾਂਗਰਸ ਨੂੰ ਵਿਕਟਮ ਬਣਾ ਗਿਆ। ਉਹ ਬੰਦਾ ਦੋਨੇ ਸੀਟਾਂ ਹਾਰ ਗਿਆ ਵਾ। ਇਹ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਨਾ ਕਿ ਅੱਜ ਪਾਰਟੀ ਕਰਕੇ, ਇਹ ਕਰਕੇ, ਇਹ ਤੁਹਾਡੀਆਂ ਲਿਹਾਜ਼ਾਂ ਕਰਕੇ ਅੱਜ ਜਿਹੜਾ ਪੰਜਾਬ ਇੱਥੇ ਖੜਾ ਵਾ। ਤੁਸੀਂ ਗਏ ਸੀ ਨਾ ਦਿੱਲੀ ਧਰਨਾ ਦੇਣ, ਕੀ ਬਣਿਆ? ਮੁੜੇ ਕਾਹਤੋਂ ਆਏ? ਕਿਉਂ ਮੁੜੇ? ਕਿਉਂ? ਚੰਦ ABC ਦੇ ਅੱਖਰ, CBI, ED, IT, ਆ 5-6 ਅੱਖਰ ਹੈ ABC ਦੇ ਜਿਹੜੇ ਤੁਹਾਨੂੰ ਟਿਕਣ ਨਹੀਂ ਦਿੰਦੇ, ਔਰ ਜਿਨ੍ਹਾਂ ਦਾ ਖੌਫ ਖਾਨਾ ਤੁਸੀਂ। ਆ ਜਿਹੜੇ ਤੁਹਾਡੇ ਆਲੇ ਦੁਆਲੇ ਫਿਰਦੇ ਆ ਨਾ ਲੋਕ, ਜਿਹੜੇ ਕਹਿੰਦੇ ਆ ਕਿ ਮਹਾਰਾਜਾ ਸਾਹਿਬ, ਜੇ ਸਭ, ਇਹ ਸਭ ਤੁਹਾਡੇ ਚਾਪਲੂਸ ਆ। ਔਰ ਤੁਹਾਡੇ 'ਚ ਵੀ ਉੱਡੀ ਕੋਈ ਗੜਸ ਵਾਲੀ ਗੱਲ ਹੈ ਨਹੀਂ ਗੀ। ਮਾਫ਼ ਕਰਨਾ, ਇਹ ਸ਼ਬਦ ਥੋੜ੍ਹੇ ਕਰੜੇ ਹੋ ਸਕਦੇ ਆ। ਪੰਜਾਬੀਆਂ ਨੇ ਤੁਹਾਨੂੰ 78 ਸੀਟਾਂ ਦਿੱਤੀਆਂ ਔਰ ਤੁਸੀਂ ਸਹੁੰ ਖਾ ਕੇ ਆਏ। ਕੀ ਕੀਤਾ ਤੁਸੀਂ? ਬਿਜਲੀ ਜਿਹੜੇ ਸਮਝੌਤੇ ਸੀ ਉਹਨਾਂ 'ਤੇ ਕੀ ਕੀਤਾ? ਨਸ਼ੇ ਦਾ ਲੱਕ ਤੁਹਾਡੇ ਤੋਂ ਟੁੱਟਿਆ ਨਹੀਂ। ਪੰਜਾਬ ਦਾ ਕਰਜ਼ਾ ਘਟਾਉਣ ਦੀ ਥਾਂ 'ਤੇ ਤੁਸੀਂ ਵਧਾ ਕੇ ਗਏ। ਅਖੀਰ ਦੇ ਵਿੱਚ ਤੁਸੀਂ ਏਡੇ ਕੁ ਕਾਰਜ ਕੁਸ਼ਲ ਮੁੱਖ ਮੰਤਰੀ ਬਣ ਗਏ ਵੀ ਤੁਸੀਂ ਜਿਹੜਾ ਵਾ ਉਹ ਤੁਹਾਡੀ ਹੀ ਪਾਰਟੀ ਨੇ, ਤੁਹਾਡੇ ਹੀ ਬੰਦਿਆਂ ਨੇ ਤੁਹਾਨੂੰ 4.5 ਸਾਲਾਂ ਬਾਅਦ ਲਾਇਆ, ਇਹ ਕਹਿ ਕੇ ਵੀ ਸਾਡਾ ਮੁੱਖ ਮੰਤਰੀ ਰਲਿਆ ਹੋਇਆ। ਆਹ ਖੱਟੀ ਤੁਸੀਂ 4.5 ਸਾਲ ਤੁਸੀਂ ਐਵੇਂ ਕਹਿੰਦੇ ਰਹੇ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਹੈ ਜੀ, ਪੰਜਾਬ ਸਰਹੱਦੀ ਸੂਬਾ ਹੈ। ਪੰਜਾਬ ਸਰਹੱਦੀ ਸੂਬਾ ਤੇ ਤੁਸੀਂ ਕੁਛ ਕਰੋ ਨਾ। ਪਾਕਿਸਤਾਨੀ ਤਾਂ ਆ ਕੇ ਤੁਹਾਡੇ ਘਰੇ ਬੈਠੇ ਨੇ,
ਉਹ ਤਾਂ ਤੁਹਾਡੇ ਫਲਾਂ ਦੀ ਗੱਲ ਕਰਦੇ ਹੋ ਤੁਸੀਂ ਫੋਨ ਤੇ। ਲੋਕਾਂ ਨੇ ਟਰੋਲ ਕੀਤਾ ਵਾ ਤੁਹਾਨੂੰ, ਔਰ ਲੋਕਾਂ ਨੇ ਟਰੋਲ ਕੀਤਾ ਕਮਜ਼ੋਰ ਮੁੱਖ ਮੰਤਰੀ ਕਹਿ ਕੇ, ਜਦ ਕਿ ਤੁਹਾਡੀ ਜਿਹੜੀ 2002 ਤੋਂ 2005 ਦੀ ਜਿਹੜੀ ਸਰਕਾਰ ਸੀ, ਹਾਲਾਂਕਿ ਕੰਮ ਉਹਦੇ 'ਚ ਕੋਈ ਬਹੁਤੇ ਚੰਗੇ ਨਹੀਂ ਕੀਤੇ ਤੁਸੀਂ। ਉਦੋਂ ਹੀ ਵਿਧਾਇਕਾਂ ਦੇ ਟੈਕਸ ਵਾਲਾ ਕੰਮ ਸ਼ੁਰੂ ਕੀਤਾ ਵਾ, ਵਿਧਾਇਕਾਂ ਦੇ ਟੈਕਸ ਜਿਹੜੇ ਖਜ਼ਾਨੇ 'ਚੋਂ ਭਰੇ ਜਾਂਦੇ ਆ, ਇਹ ਕੰਮ ਤੁਸੀਂ ਸ਼ੁਰੂ ਕੀਤਾ ਵਾ। ਪਾਣੀ ਵਾਲਾ ਸਮਝੌਤਾ ਤੁਸੀਂ ਕੀਤਾ ਸੀ, ਕੀ ਬਣਿਆ ਉਹਦਾ? ਕਿ ਅੱਜ ਟਿਕਦਾ ਵਾ? ਵਾਟਰ ਟਰਮੀਨੇਸ਼ਨ ਐਕਟ ਜਿਹੜਾ ਵਾ ਅੱਜ ਟਿਕਦਾ ਵਾ? ਆਪਣੇ ਜ਼ਮੀਰ ਤੇ ਹੱਥ ਮਾਰ ਕੇ ਦੱਸੋ। ਸੋ ਗੁੰਮਰਾਹ ਕਰ ਰਹੇ ਹੋ, ਟੋਟਲੀ ਗੁੰਮਰਾਹ ਕਰ ਰਹੇ ਹੋ, ਅੱਜ ਵੀ ਗੁੰਮਰਾਹ ਕਰ ਰਹੇ ਹੋ। ਔਰ ਅੱਜ ਐਸਾ ਸੱਚ ਬੋਲ ਰਹੇ ਹੋ ਜਿਹੜਾ ਸੱਚ ਤੁਹਾਨੂੰ ਸਮਾਂ ਰਹਿੰਦਿਆਂ ਬੋਲਣਾ ਚਾਹੀਦਾ ਸੀ। ਹੋ ਸਕਦਾ ਤੁਹਾਡੀ ਗੱਦੀ ਵੱਜ ਜਾਂਦੀ, ਗੱਦੀ ਵੱਜ ਜਾਂਦੀ ਤੁਹਾਡੀ। ਅੱਜ ਤੁਹਾਨੂੰ ਕੌਂਸਲਰ ਲੁਕਾਉਣੇ ਪੈ ਰਹੇ ਆ, ਪਤਾ ਕਿੱਥੇ? ਸਿਸਮਾਂ ਦੇ ਵਿੱਚ। ਔਰ ਕਿਉਂ ਲੁਕਾਉਣੇ ਪੈ ਰਹੇ ਆ? ਕਿਤੇ ਉਹ ਕਾਂਗਰਸ ਨਾ ਜੁਆਇਨ ਕਰ ਜਾਣ। ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਆਉਂਦੇ ਨੇ ਨਾ ਪਟਿਆਲੇ, ਤੁਸੀਂ ਲੁਕੋ ਲੈਂਦੇ ਉਹਨਾਂ ਨੂੰ ਮੀਟਿੰਗ ਦੇ ਬਹਾਨੇ। ਤੇ ਉਹ ਸਿਸਮਾਂ ਜਿੱਥੇ ਕਦੇ ਮੰਤਰੀ ਵੀ ਨਹੀਂ ਜਾ ਸਕਦਾ ਹੁੰਦਾ ਸੀ, MLA ਤਾਂ ਬਹੁਤ ਦੂਰ ਦੀ ਗੱਲ ਆ, ਮੰਤਰੀ ਵੀ ਉੱਥੇ ਜਾ ਨਹੀਂ ਸੀ ਸਕਦਾ ਜਿੱਥੇ ਅੱਜ ਤੁਸੀਂ ਕਾਉਂਸਲਰ ਲੁਕਾ ਰਹੇ ਹੋ। ਇਹ ਤੁਹਾਡੀਆਂ ਖਾਧੀਆਂ ਸਹੁੰਆਂ ਤੋਂ ਭੱਜਣ ਦਾ ਹੀ ਸਿੱਟਾ ਆ। ਕਿਹੜੇ ਮੂੰਹ ਨਾਲ ਕਹਿ ਰਹੇ ਹੋ ਕਿ ਯਾਰ ਮੇਰੇ ਕੋਲੇ ਹਜੇ ਵੀ ਫਾਈਲਾਂ ਹੈਗੀਆਂ, ਮੈਂ ਦੇ ਸਕਦਾ ਵਾਂ? ਉਦੋਂ ਕਿਉਂ ਨਾ ਕਾਰਵਾਈ ਕੀਤੀ ਤੁਸੀਂ? ਕੀ ਸਾਬਤ ਕਰਨਾ ਚਾਹੁੰਦੇ ਹੋ? ਕੀ ਮਜਬੂਰੀ ਸੀ ਤੁਹਾਡੀ? ਹੁਣ ਜੋ ਕਹਿ ਰਹੇ ਹੋ ਕਿ ਮੇਰੇ ਕੋਲੇ ਫਾਈਲਾਂ ਵਾਂ, ਕੀ ਸੋਚ ਕੇ ਫਾਈਲਾਂ ਲੁਕੋ ਕੇ ਰੱਖੀਆਂ ਤੁਸੀਂ? ਔਰ ਦੂਜੀ ਗੱਲ ਇਹ ਆ ਵੀ ਜਿਹੜੀ ਅੱਜ ਤੁਸੀਂ ਕਹਿੰਦੇ ਹੋ ਕਿ ਸਹੁੰ ਖਾਧੀ ਸੀ, ਗੁਟਕਾ ਸਾਹਿਬ ਦੀ ਸਹੁੰ ਖਾ ਕੇ ਤੁਸੀਂ ਮੁੱਕ ਰਹੇ ਹੋ। ਕਾਂਗਰਸ ਨੇ ਕੀ ਨਹੀਂ ਕੀਤਾ ਤੁਹਾਡੇ ਨਾਲ? ਜਿਹੜੀ ਕਾਂਗਰਸ ਨੂੰ ਤੁਸੀਂ ਬਚਾਉਣ ਦੇ ਚੱਕਰਾਂ 'ਚ ਪਏ ਸੀਗੇ, ਉਸੇ ਕਾਂਗਰਸ ਨੇ ਕੀ ਨਹੀਂ ਕੀਤਾ? ਤੁਸੀਂ ਕਿਹਾ, ਖੁਦ ਕਿਹਾ, ਆਪਦੇ ਮੂੰਹੋਂ ਕਿਹਾ, ਮੀਡੀਆ ਦੇ ਸਾਹਮਣੇ ਕਿਹਾ ਕਿ ਮੈਨੂੰ ਜ਼ਲੀਲ ਕਰਕੇ ਤੋਰਿਆ ਵਾ। ਐਦੂ ਵੱਡੀ ਜ਼ਲਾਲਤ ਕੀ ਹੋ ਸਕਦੀ ਹੈ ਕਿ ਅੱਜ ਤੁਹਾਨੂੰ ਮੇਅਰ ਦੀ ਕੁਰਸੀ ਦੇ ਲਈ ਵੀ ਜਦੋਜਹਿਦ ਕਰਨੀ ਪੈ ਰਹੀ ਹੈ? ਔਰ ਤੁਸੀਂ ਜਦੋਂ ਮਹਿਲ 'ਚੋਂ ਨਹੀਂ ਨਿਕਲੇ ਕਦੇ, ਅੱਜ ਤੁਹਾਨੂੰ ਪੌੜੀਆਂ ਚੜ੍ਹ ਕੇ ਜਾਣਾ ਪੈਂਦਾ ਸੀਗਾ। ਯਾਦ ਹੋਣੀ ਆ ਉਹ ਤੁਹਾਡੇ ਵੀਡੀਓ ਫੁਟੇਜ, ਜਦੋਂ ਤੁਸੀਂ ਪੌੜੀਆਂ ਚੜ੍ਹ ਕੇ, ਜਦੋਂ ਬਿੱਟੂ ਦਾ ਰੌਲਾ ਪਿਆ ਸੀ ਪਟਿਆਲੇ ਦੇ ਵਿੱਚ। 78 MLA ਜਿਤਾਉਣ ਵਾਲਾ ਬੰਦਾ ਕਾਉਂਸਲਰ ਲੁਕੋ ਰਿਹਾ ਹੈ ਜਿੱਥੇ ਕਦੇ ਮੰਤਰੀ ਨਹੀਂ ਜਾ ਸਕਦਾ। ਸੋ ਰੰਧਾਵਾ ਸਾਹਿਬ ਵੀ ਜਿਹੜੇ ਆ ਉਹ ਕਹਿੰਦੇ ਆ ਕਿ ਜਿਹੜਾ ਤੁਸੀਂ ਕਰਪਟ ਮੰਤਰੀਆਂ ਦੇ ਨਾਂ ਜਿਹੜੇ ਆ ਉਹ ਦਿਓ, ਕੱਢ ਕੇ ਦਿਓ। ਤੁਹਾਨੂੰ ਪਤਾ ਵਾ ਕਿ ਭ੍ਰਿਸ਼ਟਾਚਾਰੀ ਨੇ ਪੰਜਾਬ ਦਾ ਕਿੱਡਾ ਵੱਡਾ ਨੁਕਸਾਨ ਕੀਤਾ ਵਾ। ਮਾਈਨਿੰਗ ਦੇ ਉੱਤੇ ਇੱਕ ਵਾਰੀ ਤੁਸੀਂ ਹੈਲੀਕਾਪਟਰ ਦੇ ਨਾਲ ਗੇੜਾ ਲਾਇਆ ਸੀ, ਉਸ ਤੋਂ ਬਾਅਦ ਕਦੇ ਤੁਸੀਂ ਬਾਹਰ ਨਿਕਲੇ? ਜ਼ਹਿਰੀਲੀ ਸ਼ਰਾਬ ਕਰਕੇ ਲੋਕ ਮਰੇ, ਕਿ ਇੱਕ ਵਾਰੀ ਜਾ ਕੇ ਤੁਸੀਂ ਉਸ ਤੋਂ ਬਾਅਦ ਸੁਧ ਲਈ ਕਿ ਤੁਹਾਡੇ ਰਾਜ ਦੇ ਵਿੱਚ ਜ਼ਹਿਰੀਲੀ ਸ਼ਰਾਬ ਦਾ ਕਾਰੋਬਾਰ ਬੰਦ ਹੋਇਆ? ਨਹੀਂ ਹੋਇਆ। ਤੁਹਾਡੇ ਹੀ ਬੰਦੇ ਕਹਿੰਦੇ ਰਹੇ 75-25 ਚੱਲੀ ਜਾਂਦੀ ਹੈ, ਕਿਸੇ ਹੋਰ ਨੇ ਨਹੀਂ ਕਿਹਾ। ਔਰ ਕ੍ਰਿਟਿਸਿਜ਼ਮ ਫੇਸ ਕਰਨਾ ਸਿੱਖੋ। ਤੁਹਾਡੇ ਨੇੜੇ ਤੇੜੇ, ਤੁਹਾਡੇ ਆਲੇ ਦੁਆਲੇ ਐਸੇ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਫੂਕ ਛਕਾ ਛਕਾ ਕੇ ਅੱਜ ਤੁਹਾਨੂੰ ਇੱਥੋਂ ਤੱਕ ਲੈ ਆਂਦਾ ਵਾ। ਔਰ ਇਹ ਚੀਜ਼ਾਂ ਜਿਹੜੀਆਂ ਨੇ ਸਿਆਸਤ ਦੇ ਵਿੱਚ ਇੱਦਾਂ ਨਹੀਂ ਵਾਪਰੀਆਂ, ਇਹਦੇ ਲਈ ਤੁਸੀਂ ਖੁਦ ਜ਼ਿੰਮੇਵਾਰ ਹੋ। ਔਰ ਰੰਧਾਵਾ ਸਾਹਿਬ ਦੇ ਬਾਰੇ ਗੱਲਬਾਤ ਵੀ ਕਰ ਲਈਏ ਕਿ ਤੁਸੀਂ ਜਿਹੜੇ ਮੰਤਰੀਆਂ ਬਾਰੇ ਇਹ ਕਹਿ ਰਹੇ ਨੇ, ਤੁਹਾਡੇ ਕੋਲੇ ਹੋਮ ਮਿਨਿਸਟਰੀ ਰਹੀ ਹੈ, ਕਿ ਤੁਸੀਂ ਕੁਛ ਕੀਤਾ? ਸਿਵਾਏ ਕਦੇ ਸਿੱਧੂ ਨੂੰ ਗਾਲਾਂ ਕੱਢਤੀਆਂ, ਕਦੇ ਕੈਪਟਨ ਨੂੰ ਕੱਢਤੀਆਂ, ਕਦੇ ਸਿੱਧੂ ਨੂੰ ਕਹਿਤਾ ਚੰਗਾ ਹੋਇਆ ਜਿਹੜਾ ਕੰਮ ਕਾਂਗਰਸ ਤੋਂ ਨਹੀਂ ਹੋਇਆ, ਅਦਾਲਤ ਹੋਇਆ। ਤੁਹਾਡਾ ਕੁਲੀਗ ਹੈ ਯਾਰ ਉਹ ਬੰਦਾ, ਤੁਹਾਡਾ ਸਹਿਯੋਗੀ ਆ, ਔਰ ਤੁਸੀਂ ਜਾਣ ਤੇ ਉਹਦੇ ਤੇ ਸ਼ੁਕਰ ਮਨਾ ਰਹੇ ਹੋ ਸਿਰਫ ਇਸ ਕਰਕੇ ਕਿ ਮੁੱਖ ਮੰਤਰੀ ਨਹੀਂ ਬਣ ਦਿੱਤਾ। ਕਿੱਡੀ ਗੱਲ ਆ? ਪਹਿਲਾਂ ਮੁੱਖ ਮੰਤਰੀ ਨਹੀਂ ਸੀਗੇ ਤੁਸੀਂ? ਪਹਿਲਾਂ ਹਰ ਰੋਜ਼ ਹੀ ਮੁੱਖ ਮੰਤਰੀ ਸੀਗੇ। ਆਈ ਵਾਰੀ ਜਿੰਨੇ ਵਾਰੀ MLA ਬਣੇ ਮੁੱਖ ਮੰਤਰੀ ਬਣੇ ਹੋ। ਸਿਆਸਤ ਤੋਂ ਬਾਹਰ ਵੀ ਨਿਕਲਣਾ ਸਿੱਖੋ। ਇੱਕ ਆਮ ਬੰਦਾ ਵੀ, ਸਧਾਰਨ ਬੰਦਾ ਵੀ ਜੇ ਕਿਸੇ ਨਾਲ ਕੈਦ ਹੋ ਜੇ, ਵੈਸੇ ਹੀ ਹਮਦਰਦੀ ਰੱਖ ਲੈਂਦਾ ਵਾ ਕਿ ਚੱਲ ਯਾਰ ਗਲਤ ਹੋਇਆ ਜਾਂ ਜੋ ਵੀ ਹੋਇਆ, ਪਾਰਟੀ ਦਾ ਬੰਦਾ ਵਾ, ਨਾਲ ਤਾਂ ਖੜਨਾ ਸਿੱਖੋ। ਉਹ ਗੱਲ ਵੱਖਰੀ ਹੈ ਕਿ ਚਲੋ ਅਗਲੇ ਨੇ ਆਪਦੇ ਗੁਨਾਹਾਂ ਦੀ ਸਜ਼ਾ ਪਾਈ ਹੈ। ਅਸੀਂ ਇਹ ਨਹੀਂ ਕਹਿੰਦੇ ਵੀ ਸਿੱਧੂ ਸਾਹਿਬ ਨਾਲ ਕੋਈ ਬਾਹਲਾ ਮਾੜਾ ਹੋ ਗਿਆ ਜਾਂ ਕਿਵੇਂ ਹੋਇਆ। ਅਦਾਲਤੀ ਪ੍ਰਕਿਰਿਆ ਵਾ, ਸਜ਼ਾ ਹੋ ਗਈ, ਠੀਕ ਹੈ। ਟਾਈਮਿੰਗ 'ਤੇ ਜ਼ਰੂਰ ਲੋਕ ਗੱਲਬਾਤ ਕਰਨਗੇ, ਪਰ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਵੀ ਅੱਜ ਜੋ ਬੋਲ ਰਹੇ ਹੋ ਤੁਹਾਡੇ ਇਖਲਾਕ ਦੇ ਹਿਸਾਬ ਨਾਲ ਵੀ ਸਹੀ ਨਹੀਂ ਹੈ? ਤੁਸੀਂ ਹੋਮ ਮਿਨਿਸਟਰ ਰਹੇ ਹੋ, ਕਿ ਤੁਹਾਡਾ ਨਹੀਂ ਫਰਜ਼ ਬਣਦਾ ਸੀਗਾ ਕਿ ਆਹ ਫਾਈਲਾਂ ਕੱਢ ਕੇ ਲੋਕਾਂ ਨੇ ਤੁਹਾਨੂੰ ਵੀ ਹੋਮ ਮਿਨਿਸਟਰ ਬਣਾਇਆ? ਤੁਸੀਂ ਪੰਜਾਬ ਦੇ ਹੋਮ ਮਿਨਿਸਟਰ ਸੀਗੇ, ਨਾ ਕਿ ਤੁਸੀਂ ਕਾਂਗਰਸ ਦੇ ਹੋਮ ਮਿਨਿਸਟਰ। ਕੈਪਟਨ ਸਾਹਿਬ ਤੁਸੀਂ ਵੀ ਪੰਜਾਬ ਦੇ ਮੁੱਖ ਮੰਤਰੀ ਸੀਗੇ, ਕਾਂਗਰਸ ਜਾਂ ਸੋਨੀਆ ਗਾਂਧੀ ਦੇ ਮੁੱਖ ਮੰਤਰੀ ਨਹੀਂ ਸੀਗੇ। ਤੁਸੀਂ ਕਾਂਗਰਸ ਨੂੰ ਬਚਾਉਂਦੇ ਆਪ ਤੁਹਾਡੇ ਨਾਲ ਕਾਂਗਰਸ ਨੇ ਕੀ ਕੀਤਾ? ਸਮਾਂ ਰਹਿੰਦਿਆਂ ਕਦਮ ਚੁੱਕਣੇ ਚਾਹੀਦੇ ਸੀ। ਅੱਜ ਬੇਸ਼ੱਕ ਇਹ ਦੋਨੇ ਲੀਡਰ, ਤਿੰਨੇ ਹੀ ਬੇਸ਼ੱਕ ਮਾਨ ਸਾਹਿਬ ਕਰਕੇ ਆਮੋ ਸਾਹਮਣੇ ਨੇ, ਪਰ ਕੀ ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ ਦੀਆਂ ਕੀਤੀਆਂ ਦੇਰੀਆਂ ਕਰਕੇ ਜਿਹੜਾ ਵਾ ਅੱਜ ਪੰਜਾਬ ਨੂੰ ਆਹ ਦਿਨ ਭੁਗਤਣੇ ਪੈ ਰਹੇ ਆ? ਅੱਜ ਬੇਸ਼ੱਕ ਇਹ ਪੰਜਾਬ ਦੇ ਵਿੱਚ ਕਰਪਸ਼ਨ ਤੇ ਬੋਲੀ ਜਾਣ, ਔਰ ਬੋਲਣਗੇ,
ਕਿਉਂਕਿ ਅੱਜ ਆਪੋਜੀਸ਼ਨ ਦੇ ਵਿੱਚ ਨੇ। ਜਦੋਂ ਸੱਤਾ ਦੇ ਵਿੱਚ ਆਉਂਦੇ ਆ ਉਹਦੀ ਜਿਹੜੀਆਂ ਮੂੰਹ ਦੇ ਵਿੱਚ ਘੁੰਗਣੀਆਂ ਪੈਂਦੀਆਂ ਵਾ, ਅਦਰਵਾਈਜ਼ ਨਹੀਂ ਪੈਂਦੀਆਂ। ਸੋ ਜ਼ੁਬਾਨੀ ਜਿਹੜੀ ਜੰਗ ਕਰ ਰਹੇ ਹੋ ਅੱਜ ਕੱਲ੍ਹ, ਲੋਕਾਂ ਦੇ ਤਮਾਸ਼ੇ ਦਾ ਇੱਕ ਸਾਧਨ ਬਣੇ ਹੋਏ ਹੋ, ਇਹ ਕੰਮ ਉਦੋਂ ਕਰਨੀ ਸੀ ਜਦੋਂ ਸੱਤਾ ਸੀ ਕੋਲੇ। ਔਰ ਰੰਧਾਵਾ ਸਾਹਿਬ ਤਾਂ ਕਹਿਣਗੇ ਕੈਪਟਨ ਸਾਹਿਬ, ਉਹ ਤੁਹਾਡੇ ਨਾਲ ਥੋੜ੍ਹਾ ਜਿਹਾ ਫਰੰਟ ਫੁੱਟ ਤੇ ਨੇ, ਦੁਬਾਰਾ ਜਿੱਤ ਗਏ ਨੇ ਔਰ ਤੁਸੀਂ ਹਾਰ ਗਏ ਹੋ। ਤੁਸੀਂ ਉਹ ਸਾਰਾ ਕੁਛ ਅੱਖੀਂ ਦੇਖਿਆ ਜਿਹੜਾ ਤੁਸੀਂ ਕਰਦੇ ਰਹੇ, ਲੋਕਾਂ ਦੇ ਫਤਵੇ ਨੂੰ ਐਡੇ ਵੱਡੇ ਫਤਵੇ ਨਾਲ ਗਦਾਰੀ ਕਰਕੇ। ਗਦਾਰੀ ਹੈ ਜੋ ਤੁਸੀਂ ਖੁਦ ਕਹਿੰਦੇ ਹੋ ਕਿ ਮੈਂ ਕਾਂਗਰਸ ਕਰਕੇ ਚੁੱਪ ਕਰ ਗਿਆ ਸੀ, ਇਹ ਕਨਫੈਸ਼ਨ ਆ ਤੁਹਾਡਾ। ਸੋ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।